ਉਦੋਂ ਪਿੱਛੇ ਸਰਕਾਰ ਨੇ ਜਾਣ ਨਹੀਂ ਦਿੱਤਾ, ਪਰ ਦਿਲ ਬੜਾ ਕਰਦਾ ਉਹਦੇ ਬਜ਼ੁਰਗਾਂ ਦੀ ਜਨਮ ਭੂਮੀ ਵੇਖਣ ਨੂੰ। ਐਂ ਲੱਗਦਾ ਵੀ ਥੋੜੇ ਪੈਸੇ 'ਚ ਸਰ ਗਿਆ। ਹਾਂਜੀ, ਸਾਡੀ ਲਾਰੀ ਹੁਣ ਜੇਬ ਭਰ ਗਈ 500 ਨਾਲ। ਇੱਕ ਦੂਜੇ ਨੂੰ ਚਾਹੁੰਦੇ ਆ, ਪਿਆਰ ਜਨਤਾ ਇੱਕ ਦੂਜੇ ਨੂੰ ਚਾਹੁੰਦੀ ਹੈ ਜੀ, ਮਿਲ ਗਏ। ਸਾਡਾ ਵੀ ਮਨ ਕਰਦਾ ਇਹਨਾਂ ਭਰਾਵਾਂ ਨੂੰ ਮਿਲ ਗਏ। अस्सलाम वालेकुम, सत श्री अकाल। मैं नासर ढिल्लों, तुसीं जुड़े हो साडे नाल इस वेले पंजाबी लहर यूट्यूब चैनल ते। 1947 ਦੇ ਵਿੱਚ ਜਿਹੜੀਆਂ ਫੈਮਲੀਜ਼ ਪਾਰਟੀਸ਼ਨ ਵੇਲੇ ਇਸ ਪੰਜਾਬ ਤੋਂ ਉਧਰ ਗਈਆਂ ਜਾਂ ਉਧਰੋਂ ਇੱਧਰ ਆਈਆਂ, ਉਹਨਾਂ ਦੋਵਾਂ ਪਾਸਿਆਂ ਦੇ ਵਸਣ ਵਾਲਿਆਂ ਦੇ ਵਿੱਚ ਹਮੇਸ਼ਾ ਹੀ ਤਾਂਘ ਰਹਿੰਦੀ ਆ ਉਹਨਾਂ ਆਪਣੇ ਪਿੰਡਾਂ ਨੂੰ, ਉਹਨਾਂ ਜਨਮ ਸਥਾਨਾਂ ਨੂੰ, ਉਹਨਾਂ ਜਗ੍ਹਾਵਾਂ ਨੂੰ ਵੇਖਣ ਦਾ ਜਿੱਥੇ ਉਹ ਆਪ ਜਾਂ ਉਹਨਾਂ ਦੇ ਵਡਕੇ ਜਿਹੜੇ ਉਹ ਰਹੇ, ਉਹਨਾਂ ਆਪਣੀ ਜ਼ਿੰਦਗੀ ਦਾ ਹਿੱਸਾ ਬਤੀਤ ਕੀਤਾ। ਉਹਨਾਂ ਦੀ ਹਮੇਸ਼ਾ ਹੀ ਖੁਆਇਸ਼ ਰਹਿੰਦੀ ਆ। ਅੱਜ ਅਸੀਂ ਲਾਹੌਰ ਦੇ ਵਿੱਚ ਗੁਰਦੁਆਰਾ ਡੇਰਾ ਸਾਹਿਬ ਪਹੁੰਚੇ ਸਾਂ ਤੇ ਸਾਨੂੰ ਸਰਦਾਰ ਜੀ ਮਿਲੇ ਨੇ ਤੇ ਸਰਦਾਰ ਜੀ ਉਹਨਾਂ ਦੀ ਵੀ ਐਸੀ ਕੋਈ ਖੁਆਇਸ਼ ਹੈ, ਇਸ ਤਰ੍ਹਾਂ ਦੀ ਕੋਈ ਗੱਲਬਾਤ ਉਹਨਾਂ ਨਾਲ ਆਪਾਂ ਕਰਨੀ ਹੈ। ਪਹਿਲਾਂ ਤਾਂ ਪਾਕਿਸਤਾਨ ਆ ਕੇ ਕਿਸ ਤਰ੍ਹਾਂ ਦਾ ਲੱਗਾ, ਫਿਰ ਉਹਨਾਂ ਦੀ ਇੱਕ ਪਿੰਡ ਜਾਣ ਦੀ ਆਪਣੇ ਖੁਆਇਸ਼ ਆ, ਉਹ ਖੁਆਇਸ਼ ਕਿਉਂ ਨਹੀਂ ਪੂਰੀ ਹੋਈ, ਕਿਉਂ ਅਧੂਰੀ ਰਹਿ ਗਈ, ਉੱਤੇ ਵੀ ਗੱਲ ਕਰਨੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਮ ਭਾਜੀ ਤੁਹਾਡਾ? ਮੇਰਾ ਨਾਮ ਕੁਲਦੀਪ ਸਿੰਘ ਜੀ। ਕੁਲਦੀਪ ਜੀ ਕਿੱਥੋਂ ਤਸ਼ਰੀਫ ਲਿਆਏ ਹੋ? ਇਹ ਮੋਗਾ ਜ਼ਿਲ੍ਹਾ ਫਤਿਹਗੜ੍ਹ ਪੰਜਤੂਰ ਪਿੰਡ ਜੀ ਸਾਡਾ। ਕੀ ਨਾਮ ਪਿੰਡ ਦਾ? ਫਤਿਹਗੜ੍ਹ ਪੰਜਤੂਰ। ਪੰਜਤੂਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਵੀਰ ਜੀ। ਤੁਹਾਡਾ ਕੀ ਨਾਮ ਜੇ? ਸੁਖਵਿੰਦਰ ਕੌਰ ਆ। ਤੁਸੀਂ ਦੋਵੇਂ ਆਏ ਹੋ? ਅਸੀਂ ਦੋਵੇਂ ਆਏ ਆ। ਅਸੀਂ ਅੱਗੇ ਵੀ ਆਏ ਸੀ, ਬਹੁਤ ਮਨ ਖੁਸ਼ ਹੁੰਦਾ ਇੱਧਰ ਆਣ ਕੇ, ਬੜਾ ਵਧੀਆ ਲੱਗਦਾ ਸਾਨੂੰ ਆਣ ਕੇ। ਲੰਗਰ 'ਚ ਵੀ ਬਹੁਤ ਕਿਸੇ ਕਿਸਮ ਦੀ ਸਾਨੂੰ ਨਹੀਂ ਤੰਗੀ ਆਏਗੀ। ਪੈਣ ਬਹਿਣ ਦੇ ਵੀ ਬਹੁਤ ਵਧੀਆ ਸੀ, ਬੜਾ ਹੀ ਵਧੀਆ ਸਾਨੂੰ ਲੱਗਦਾ ਆਇਆਂ ਨੂੰ। ਸਾਰਾ ਕੁਝ ਵਧੀਆ? ਹਾਂਜੀ, ਸਾਰਾ ਕੁਝ ਵਧੀਆ। ਅੱਛਾ ਸਰਦਾਰ ਜੀ, ਹੁਣੇ ਮੈਨੂੰ ਦੱਸਣ ਡਿਆ ਤੁਸੀਂ ਬਿਹਾਈਂਡ ਦਾ ਕੈਮਰਾ ਕਿ ਆਪਣਾ ਪਿੰਡ ਸੀ ਇੱਧਰ। ਹਾਂਜੀ ਹਾਂਜੀ। ਤੇ ਕਿਹੜਾ ਪਿੰਡ ਹੈ ਇੱਧਰ? ਸਾਡਾ ਚੱਕ 40 ਪੱਤੋ ਲਾਗੇ। ਪਤੋਗੀ? ਹਾਂ। ਤੇ ਤੁਹਾਡੀ ਤੇ ਉਮਰ ਮੈਨੂੰ ਥੋੜੀ ਲੱਗਦੀ ਆ ਪਾਰਟ। ਮੇਰਾ ਮਾਤਾ ਪਿਤਾ ਇੱਧਰੋਂ ਗਏ ਨੇ, ਦਾਦਾ ਦਾਦੀ। ਅੱਛਾ, ਦਾਦਾ ਦਾਦੀ ਇੱਧਰੋਂ ਗਏ। ਕਿੰਨੀ ਉਮਰ ਸੀ ਉਹਨਾਂ ਦੀ? ਉਹਨਾਂ ਦੀ 92 ਸਾਲ ਹੋ ਕੇ ਗਏ ਆ। ਇਹ ਅੱਬਾ ਜੀ ਤੁਹਾਡੇ? ਹਾਂ। ਅੱਛਾ, ਤੇ ਪਿੰਡ ਆ, ਪਿੰਡ ਦਾ ਨਾਮ ਜਾਗੋਵਾਲ? ਜਾਗੂਵਾਲਾ। ਹਾਂ, ਚੱਕ 40। ਤੇ ਜਦੋਂ ਪਾਰਟੀਸ਼ਨ ਤੋਂ ਵੇਲੇ ਗਏ ਇੱਥੋਂ, ਉਸ ਤੋਂ ਬਾਅਦ ਕਦੀ ਨਹੀਂ ਆਏ ਉਹ ਜਾਂ ਤੁਸੀਂ? ਮੈਂ ਆਇਆ 2005 ਚ। ਮੈਂ ਇਹ ਪਿੰਡ ਵੇਖਿਆ ਇੱਕ ਵਾਰੀ, ਉਦੋਂ ਪਿੱਛੇ ਸਰਕਾਰ ਨੇ ਜਾਣ ਨਹੀਂ ਦਿੱਤਾ, ਪਰ ਦਿਲ ਬੜਾ ਕਰਦਾ ਉਹਦੇ ਬਜ਼ੁਰਗਾਂ ਦੀ ਜਨਮ ਭੂਮੀ ਵੇਖਣ ਨੂੰ। ਤੇ ਇਸ ਵਾਰੀ ਕੀ ਬਣਿਆ, ਕਿਉਂ ਨਹੀਂ ਜਾਇਆ ਗਿਆ? ਸਰਕਾਰ ਨੇ ਸਖਤੀ ਕੀਤੀ ਹੋਈ ਵੀ ਨਹੀਂ ਜਾਣ ਦਿੰਦੇ ਬਾਹਰ। ਵੀਜ਼ਾ ਨਹੀਂ ਮਿਲਿਆ ਇਸ ਵੇਲੇ? ਪਿੰਡ ਜਾਣ ਦਾ ਵੀਜ਼ਾ ਨਹੀਂ ਮਿਲਿਆ, ਗੁਰਦੁਆਰੇ ਸਾਹਿਬਾਂ ਦਾ ਮਿਲਿਆ ਜੀ। ਅੱਛਾ, ਵੀਜ਼ਾ ਜਿਹੜਾ ਮਿਲਿਆ ਤੁਹਾਨੂੰ ਸਿਰਫ ਲਾਹੌਰ ਦਾ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਹਸਨਵਾਲ ਇੱਥੋਂ ਦਾ? ਹਾਂਜੀ ਹਾਂਜੀ, ਇੱਥੋਂ ਦਾ ਮਿਲਿਆ ਜੀ, ਗੁਰਧਾਮਾਂ ਦਾ। ਇਹਦਾ ਮਤਲਬ ਵੀ ਉਹ ਖੁਆਇਸ਼ ਕਿਤੇ ਨਾ ਕਿਤੇ ਦੂਰੀ ਰਹਿ ਗਈ, ਪੂਰੀ ਨਹੀਂ ਹੋਈ। ਹਾਂ, ਦਿਲ ਬੜਾ ਕਰਦਾ ਸੀ ਵੀ ਜਾਈਏ ਪਿੰਡ, ਪਰ ਸਰਕਾਰ ਮੌਕਾ ਦੇਵੇ ਸਾਨੂੰ ਪਿੰਡ ਜਾਣ ਦਾ ਵੀ ਖੁੱਲ੍ਹ ਦੇ ਕਰੇ। ਹਾਂ, ਵੀ ਜਿਸ ਤਰ੍ਹਾਂ ਇਹਦੇ ਵਿੱਚ ਇੱਕ ਐਡੀਸ਼ਨ ਹੋ ਜਾ ਕਰੇ, ਸਾਡੇ ਬਜ਼ੁਰਗਾਂ ਦਾ ਅਸੀਂ ਪਿੰਡ ਵੇਖ ਆਈਏ। ਵੀ ਜਿੱਥੇ ਦੀ ਕੋਈ ਚਾਹੁੰਦੇ ਹੋਣ ਇੱਕ ਸਿਲੈਕਟਿਵ ਹੋਵੇ ਵੀ ਇੱਥੇ ਕੋਈ ਉਹਨਾਂ ਦੇ ਰੂਟਸ ਨੇ ਜੁੜੇ ਨੇ, ਉੱਥੋਂ ਦਾ ਵੀਜ਼ਾ ਜਿਹੜਾ ਵਾ ਮਿਲ ਜਾਵੇ। ਹਾਂਜੀ ਹਾਂਜੀ, ਬਿਲਕੁਲ ਮਿਲ ਜੇ ਤੇ ਬਹੁਤ ਵਧੀਆ, ਮਨ ਖੁਸ਼ ਹੋ ਜਾਏਗਾ। ਅੱਛਾ, ਹੁਣ ਇਹਦਾ ਮਤਲਬ ਵੀ ਇੱਕ ਦਿਨ ਰਹਿ ਗਿਆ ਵਾ ਹਾਲੇ ਤੱਕ ਤੇ ਨਹੀਂ ਫਿਰ ਜਾਇਆ ਗਿਆ? ਨਹੀਂ ਗਿਆ ਜੀ। ਚਲੋ ਜੀ, ਸਰਕਾਰ ਨੂੰ ਅਪੀਲ ਹੈ ਵੀ ਇਹਨਾਂ ਜਿਹੜੇ ਲੋਕ ਜਾਣਾ ਚਾਹੁੰਦੇ ਨੇ ਆਪਣੇ ਪਿੰਡਾਂ ਨੂੰ, ਉਹਨਾਂ ਨੂੰ ਜਾਣ ਦੀ ਇਜਾਜ਼ਤ ਵੀ ਦਿੱਤੀ ਜਾਵੇ। ਵੈਸੇ ਮਾਰਕੀਟ ਗਏ ਫਿਰ ਲਾਹੌਰ ਦੀ ਫਰੀ ਆ? ਹਾਂ, ਗਏ ਹਾਂ ਜੀ, ਬਿਲਕੁਲ ਗਏ ਹਾਂ। ਕੀ ਵਧੀਆ ਲੱਗਾ? ਬਸ ਕੁਝ ਕੱਪੜੇ ਖਰੀਦੇ ਆ ਤੇ ਕੋਈ ਜੁੱਤੀਆਂ ਖਰੀਦੀਆਂ ਨੇ ਬੱਚਿਆਂ ਲਈ। ਹਾਂ, ਆਪਣੇ ਲਈ ਕੀ ਲਿਆ ਦੋਵਾਂ ਜੀਆਂ? ਆਪਣੇ ਲਈ ਸਾਨੂੰ ਦਰਸ਼ਨ ਮੇਲੇ ਹੋ ਗਏ ਗੁਰਧਾਮਾਂ ਦੇ, ਤੁਸੀਂ ਮਿਲ ਗਏ, ਭੈਣਾਂ ਭਰਾ ਮਿਲ ਗਏ, ਸਾਡਾ ਮਨ ਖੁਸ਼ ਹੋ ਗਿਆ। ਕੀ ਲਿਆ ਜੇ? ਕੁਛ ਵੀ ਨਹੀਂ ਵੀਰ ਜੀ, ਬਸ ਵੋਟੀਆਂ ਧੀਆਂ ਲਈ, ਪੁੱਤਰਾਂ ਲਈ ਸਮਾਨ ਲਿਆ। ਅੱਛਾ, ਕੀ ਲਿਆ? ਵੋਟੀਆਂ ਲਈ ਸੂਟ ਲੈਣੇ, ਉਹਨਾਂ ਦੇ ਲਾਹੌਰ ਦੇ ਪਰਾਂਦੇ ਲੈਣੇ। ਹਾਂਜੀ। ਇਹ ਉੱਥੋਂ ਨਾਲੋਂ ਸਸਤਾ ਲੱਗਾ ਕਿ ਮਹਿੰਗਾ ਲੱਗਾ? ਨਹੀਂ ਵੀਰ ਜੀ, ਕੱਪੜਾ ਤਾਂ ਉਧਰ ਵਧੀਆ। ਕੱਪੜਾ ਸਸਤਾ ਵੀ ਆ ਕਿ ਮਹਿੰਗਾ ਉਧਰ ਨਾਲ? ਠੀਕ ਹੈ, ਕੱਪੜਾ ਸਸਤਾ ਹੈ ਕਿਉਂਕਿ ਸਾਡੀ ਕਰੰਸੀ ਉਧਰ ਦੀ ਇੱਧਰ ਆਣ ਕੇ 500 ਦਾ 1000 ਬਣ ਜਾਂਦਾ। ਹਾਂਜੀ। ਐਂ ਲੱਗਦਾ ਵੀ ਥੋੜੇ ਪੈਸੇ 'ਚ ਸਰ ਗਿਆ। ਹਾਂਜੀ, ਸਾਡੀ ਲਾਰੀ ਹੁਣ ਜੇਬ ਭਰ ਗਈ 500 ਨਾਲ। ਤੇ ਹੋਰ ਨਿੱਕੇ ਬਾਲਾਂ 'ਚ ਕੌਣ ਕੌਣ ਆ? ਮੇਰੇ 4 ਪੋਤਰੇ ਨੇ ਤੇ 4 ਦੋਤਰੀਆਂ ਨੇ ਤੇ 2 ਟਰੱਕ। ਉਹ ਗੁੱਸੇ ਨਾ ਕਰ ਲਿਓ। ਨਹੀਂ ਕਰਦੇ, ਉਹਨਾਂ ਸਾਰੇ ਸਮਾਨ ਸਾਰਿਆਂ ਲਈ ਭਰ ਲਿਆ ਜੀ, ਬੈਗ ਭਰ ਲਿਆ। ਹਾਂ, ਉਹਨਾਂ ਲਈ ਸਮਾਨ ਖਰੀਦ ਕੇ। ਲੱਕੀ ਜੁੱਤੀਆਂ ਦੀ ਬੜੀ ਫਰਮਾਇਸ਼ ਹੁੰਦੀ, ਉਹ ਕਿੰਨੀਆਂ ਲਈਆਂ? ਉਹ ਲਈਆਂ 6। ਕਿਤੇ ਲਈ? ਪੁੱਤਰਾਂ ਲਈ, ਜਵਾਈਆਂ ਲਈ, ਹੋਰ ਕੋਈ ਖਾਸ ਬੰਦਿਆਂ ਨੂੰ ਦੇ ਦਿਆਂਗੇ।
ਹੁਣ ਛੱਡਿਆ ਕਿਹੜਾ ਫਿਰ? ਕੋਈ ਵੀ ਨਹੀਂ ਛੱਡਿਆ। ਸਾਰਿਆਂ ਨੇ ਲੈ ਲਿਆ। ਹਾਂਜੀ ਹਾਂਜੀ ਚਲੋ ਹਾਂ। ਤੇ ਵੈਸੇ ਓਵਰਆਲ ਪਾਕਿਸਤਾਨ ਦੇ ਵਿੱਚ ਆ ਕੇ ਕਿੰਨਾ ਕੁ ਫਰਕ ਲੱਗਾ ਉਧਰ ਨਾਲੋਂ ਤੇ ਇੱਧਰਲਾ? ਪੰਜਾਬ ਹੀ ਲੱਗਦਾ ਜੀ, ਕੋਈ ਫਰਕ ਨਹੀਂ ਲੱਗਦਾ। ਸਾਰੇ ਭੈਣਾਂ ਭਰਾ ਆਪਦੇ ਲੱਗਦੇ ਪਏ ਨੇ, ਕੋਈ ਫਰਕ ਨਹੀਂ ਲੱਗ ਰਿਹਾ। ਸਾਰਾ ਆਪਦਾ ਦੇਸ਼ ਲੱਗ ਰਿਹਾ। ਆ ਕੋਈ ਇੱਧਰ ਦੇ ਆਵਾਮ ਵੱਲੋਂ ਜਿਵੇਂ ਤੁਸੀਂ ਹੁਣ ਲੋਕਾਂ 'ਚ ਆਵੇ ਆਪਾਂ ਖਲੋਤੇ ਆ, ਆਲੇ ਦੁਆਲੇ ਲੋਕ ਖਲੋਤੇ ਆ, ਆ ਵੇਖਣ ਦੇ ਸਰਦਾਰ ਜੀ ਪੱਗ ਵਾਲੇ ਆਏ, ਲੋਕਾਂ ਨੂੰ ਮਿਲੇ ਵੀ ਹੋਗੇ, ਲੋਕਾਂ ਦੇ ਕੀ ਰਿਐਕਸ਼ਨ ਨੇ, ਕੀ ਲੋਕ ਇੱਕ ਦੂਜੇ ਨੂੰ ਚਾਹੁੰਦੇ ਆ, ਪਿਆਰ ਜਨਤਾ ਇੱਕ ਦੂਜੇ ਨੂੰ ਚਾਹੁੰਦੀ ਹੈ ਜੀ। ਮਿਲ ਗਏ, ਸਾਡਾ ਵੀ ਮਨ ਕਰਦਾ ਇਹਨਾਂ ਭਰਾਵਾਂ ਨੂੰ ਮਿਲ ਗਏ। ਤੁਸੀਂ ਕੀ ਵੇਖਿਆ ਜੀ, ਕੀ ਵੱਖਰਾ ਕੀ ਲੱਗਾ ਉਧਰ ਨਾਲੋਂ? ਸਾਨੂੰ ਵੀਰ ਜੀ ਬਹੁਤ ਹੀ ਵਧੀਆ ਇੱਧਰ ਆਣ ਕੇ ਨਾ ਦਰਸ਼ਨ ਹੋ ਗਏ ਨਾ, ਸਾਰੇ ਹੀ ਉਹਦੇ ਭੈਣਾਂ ਭਰਾ ਲੱਗਦੇ ਨੇ, ਕੋਈ ਨਹੀਂ ਵੱਖਰਾ ਲੱਗਦਾ ਵੀ ਕੋਈ ਜਿਵੇਂ ਸਾਰੇ ਨਾਲ ਕੋਈ ਨਫ਼ਰਤ ਕਰਦਾ ਹੋਵੇ, ਕਿਸੇ ਨਹੀਂ ਕੀਤੀ, ਸਾਰੇ ਹੀ ਵਧੀਆ ਨੇ, ਵਧੀਆ ਓਵਰਆਲ ਸਾਰਾ ਕੁਝ ਵਧੀਆ ਲੱਗ ਰਿਹਾ, ਕਿੰਨਾ ਪਿਆਰ ਸਮੇਟ ਕੇ ਲੈ ਚੱਲੇ। ਬਹੁਤ ਹੀ ਜ਼ਿਆਦਾ। ਫਿਰ ਆਉਣ ਨੂੰ ਦਿਲ ਕਰੇਗਾ। ਹਾਂਜੀ, ਅੱਗੇ ਮੈਂ ਇੱਕ ਵਾਰ ਆਈ ਸੀ, ਫਿਰ ਹੁਣ ਸਰਦਾਰ ਜੀ ਆਉਣ ਲੱਗੇ, ਮੈਂ ਕਿਹਾ ਮੈਂ ਵੀ ਨਾਲ ਹੀ ਜਾਣਾ, ਮੇਰਾ ਬਹੁਤ ਦਿਲ ਕਰਦਾ। ਹੁਣ ਜਾਣ ਨੂੰ ਸਵੇਰੇ ਜਾਣਾ ਦਿਲ ਹੀ ਨਹੀਂ ਕਰਦਾ ਗਾ। ਹੁਣ ਗਾਂ ਆਪਣੇ ਬਾਲਾਂ ਨੂੰ ਲੈ ਕੇ ਆਉਣਾ ਸਰਦਾਰ। ਜ਼ਰੂਰ ਰੱਬ ਸੁੱਖ ਸਾਂਦ ਰੱਖੇ। ਚਲੋ ਜੀ, ਵੀਡੀਓ ਪਹੁੰਚ ਜਾਣੀ ਹੈ ਤੁਹਾਡੇ ਬਾਲਾਂ ਤੱਕ ਵੀ, ਪਿੰਡ ਤੱਕ ਵੀ। ਹੋਰ ਵੀ ਜਿਹੜੇ ਲੋਕ ਆਉਣਾ ਚਾਹੁੰਦੇ ਹੋਣ, ਕਿਤੇ ਨਾ ਕਿਤੇ ਵੇਖਿਆ ਜਾਂਦਾ, ਸਮਝਿਆ ਜਾਂਦਾ ਵੀ ਕੋਈ ਡਰ ਜਿਹਾ ਵਾਲਾ ਐਲੀਮੈਂਟ ਹੁੰਦਾ, ਕੋਈ ਡਰ ਇਸ ਤਰ੍ਹਾਂ ਦੀ ਕੋਈ ਗੱਲ ਤੇ ਨਹੀਂ? ਮੈਂ ਚੌਥੀ ਵਾਰ ਆਇਆ ਜੀ, ਮੇਰਾ ਮਨ ਬੜਾ ਕਰਦਾ ਤੇ ਮੈਨੂੰ ਵੇਖ ਕੇ ਵੀ ਇਹਦਾ ਮਨ ਵੀ ਬਣ ਗਿਆ, ਮੈਨੂੰ ਨਾਲ ਲੈ ਕੇ ਚੱਲੋ। ਬਹੁਤ ਸ਼ੁਕਰੀਆ ਸਰਦਾਰ ਜੀ। ਸੋ ਗੱਲਬਾਤ ਸਰਦਾਰ ਹੋਣਾ ਨਾਲ ਆਏ ਸਨ ਸਾਡੇ ਕੋਲ ਇੰਡੀਆ ਤੋਂ ਪਾਕਿਸਤਾਨ ਦੇ ਵਿੱਚ ਯਾਤਰਾ ਵਾਸਤੇ। ਸੋ ਉਹਨਾਂ ਦੇ ਫੀਲਿੰਗਸ ਕੀ ਸਨ ਪਾਕਿਸਤਾਨ ਆ ਕੇ, ਕਿਸ ਤਰ੍ਹਾਂ ਦਾ ਮਹਿਸੂਸ ਹੋਇਆ, ਗੱਲਬਾਤ ਜਿਹੜੀ ਕੀਤੀ ਉਹਨਾਂ ਦੇ ਨਾਲ, ਤੇ ਬਹੁਤ ਵਧੀਆ ਲੱਗਾ। ਹੋਪਫੁਲੀ ਅਗਾਂਹ ਵੀ ਅਗਲੇ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਆਉਣਗੇ। ਬਹੁਤ ਸ਼ੁਕਰੀਆ, ਮਿਲਾਂਗੇ ਫਿਰ, ਰੱਬ ਰੱਖਾ। ਧੰਨਵਾਦ।